ਗੱਲ ਕਰੀਏ ਜਿਹੜੀ ਅੱਜ ਮੈਂ ਖਾਸ ਇੱਕ ਗੱਲ ਕਰਨੀ ਚਾਹੁੰਦਾ ਆ। ਹਾਂਜੀ, ਆਪਣੇ ਨਾਲ ਕੁਝ ਕਾਲਰ ਵੀ ਹੈ, ਪਹਿਲਾਂ ਕਾਲ ਲੈ ਲਈਏ ਜਾਂ ਇੱਕ ਗੱਲ ਕਰ ਲਈਏ ਪਹਿਲਾਂ, ਇਹ ਜ਼ਰੂਰੀ ਹੈਗੀ ਆ। ਇਹ ਇੰਡੀਆਨਾ ਦੇ ਲਈ ਗੱਲ ਹੈਗੀ ਆ। ਇੰਡੀਆਨਾ ਤੋਂ ਬਹੁਤ ਕਾਲਸ ਆਈਆਂ ਹੈਗੀਆਂ ਇਸ ਵੀਕ। ਇੰਡੀਆਨਾ ਦੇ ਵਿੱਚ ਬਹੁਤ ਇਸ ਵੇਲੇ ਜਿਹੜਾ ਕੰਸਰਨ ਚੱਲ ਰਿਹਾ ਹੈਗਾ, ਔਰ ਸਾਰਿਆਂ ਨੂੰ ਵੱਡੀ ਪ੍ਰੋਬਲਮ CDL ਦੀ, ਸਾਰਿਆਂ ਨੂੰ ਵੱਡੀ ਪ੍ਰੋਬਲਮ ਹੈ ਰਾਜਕਰਨ, ਇੰਡੀਆਨਾ ਦੇ ਵਿੱਚ ਗਲਤ ਫਹਿਮੀਆਂ, ਗਲਤ ਨਿਊਜ਼ ਤੇ ਮਿਸ ਇਨਫੋਰਮੇਸ਼ਨ ਬਹੁਤ ਜ਼ਿਆਦਾ ਫੈਲਾਈ ਜਾ ਰਹੀ ਹੈ। ਸੋ ਮੈਂ ਇੱਕ ਨਿਊਜ਼ ਚੈਨਲ ਵੀ ਆ ਪੰਜਾਬੀ ਦੇ ਵਿੱਚ, ਸਰਦਾਰ ਜੀ ਨਿਊਜ਼ ਦੇ ਰਹੇ ਆ ਕਿ ਵਿਸਾਖੀ ਦੀਆਂ ਖੁਸ਼ਖਬਰੀਆਂ, ਇੱਥੇ ਲਾਇਸੈਂਸ ਇਸ਼ੂ ਹੋਣੇ ਫਿਰ ਸ਼ੁਰੂ ਹੋ ਗਿਆ। ਪਤਾ ਨਹੀਂ ਮਤਲਬ ਕਿੱਥੋਂ ਉਹਨਾਂ ਨੂੰ ਇਨਫੋਰਮੇਸ਼ਨ ਆਉਂਦੀ ਆ, ਕਿਹੜਾ DMB ਦਾ ਮੈਨੇਜਰ ਜਿਹੜਾ ਉਹਨਾਂ ਦਾ ਮਾਸੀ ਦਾ ਮੁੰਡਾ ਆ, ਜਿਹੜਾ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਆ ਜਿਹੜੀ ਇਹ ਚੀਜ਼ ਆ। ਮਤਲਬ ਮੈਨੂੰ ਹੈਰਾਨੀ ਹੁੰਦੀ ਆ ਕਿ ਲੋਕੀ ਜਿਹੜੇ ਇਸ ਵੇਲੇ 9 ਸਟੇਟਾਂ ਨੇ ਜਿਹੜਾ ਆ ਨॉन ਡੋਮਿਸਾਈਲ ਲਾਇਸੈਂਸ ਦੁਆਰਾ ਤੋਂ ਇਸ਼ੂ ਕਰਨਾ ਸ਼ੁਰੂ ਕਰਤਾ ਹੈ। ਠੀਕ ਹੈ, ਨॉन ਡੋਮਿਸਾਈਲ ਲਾਇਸੈਂਸ ਜਿਹੜੇ ਆ ਸਟੇਟਸ ਨੇ ਇਸ਼ੂ ਕਰਨਾ ਸ਼ੁਰੂ ਕੀਤਾ ਆ, ਉਹ ਸਟੇਟਸ ਜਿਹੜੀਆਂ ਹੈਗੀਆਂ ਆ ਨਾਰਥ ਡਕੋਟਾ, ਸਾਊਥ ਡਕੋਟਾ, ਆਇਓਵਾ, ਟੈਕਸਸ, ਡੈਲਾਵੇਅਰ, ਯੂਟਾ, ਰੋਡ ਆਈਲੈਂਡ, ਮਿਨੀਸੋਟਾ ਤੇ ਨਿਊ ਜਰਸੀ। ਇਹਨਾਂ ਸਟੇਟਸ ਨੇ ਦੁਆਰਾ ਨॉन ਡੋਮਿਸਾਈਲ ਲਾਇਸੈਂਸ ਦੇਣਾ ਜਿਹੜਾ ਆ ਉਹ ਸ਼ੁਰੂ ਕਰਤਾ। FMCSA ਨੇ ਅਲਾਉ ਕਰਤਾ ਇਹਨਾਂ ਸਟੇਟਸ ਨੂੰ, ਪਰ ਇੱਥੇ ਅਲਾਉ ਕੀਤਾ ਆ ਵਿਦ ਨਿਊ ਗਾਈਡਲਾਈਨਸ, ਜਿਹੜੀਆਂ ਨਵੀਆਂ ਗਾਈਡਲਾਈਨਸ, ਜਿਹਦੇ ਵਿੱਚ ਕੀ ਵਰਕ ਪਰਮਿਟ ਵੈਲਿਡ ਨਹੀਂਗਾ, ਜਿਹਦੇ ਵਿੱਚ ਕੀ ਸਿਰਫ ਤੇ ਸਿਰਫ ਗ੍ਰੀਨ ਕਾਰਡ ਹੋਲਡਰ ਤੇ ਜਿਹੜੇ 3 ਵੀਜ਼ਾ ਆਪਾਂ ਦੱਸੇ ਸੀਗੇ ਉਹ, ਤੇ ਪਲੱਸ ਸਿਟੀਜ਼ਨ, ਇਹ ਸਿਰਫ ਕੈਟੇਗਰੀ ਦੇ ਵਿੱਚ ਨॉन ਡੋਮਿਸਾਈਲ ਲਾਇਸੈਂਸ ਉਹਨਾਂ 3 ਜਿਹੜੇ ਵੀਜ਼ਾ ਹੋਲਡਰ ਆ, ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਜਿਹੜਾ ਆਪਣਾ ਸਿਟੀਜ਼ਨ ਆ, ਜਿਹੜੇ ਦੂਜੀਆਂ ਸਟੇਟਾਂ ਦੇ ਵਿੱਚ ਕਿਸੇ, ਜਿੱਦਾਂ ਆਪਾਂ ਪਹਿਲਾਂ ਕੀਤਾ ਸੀ ਨॉन ਡੋਮਿਸਾਈਲ ਜਿਸ ਤਰ੍ਹਾਂ ਇਸ਼ੂ ਹੁੰਦਾ ਸੀਗਾ, ਉਸ ਲੈਵਲ ਤੇ ਨॉन ਡੋਮਿਸਾਈਲ ਜਿਹੜਾ ਆ ਉਹ ਇਸ਼ੂ ਕਰਨਾ ਸ਼ੁਰੂ ਕਰ ਦਿੱਤਾ ਆ। FMCSA ਨੇ ਇਹਨਾਂ ਸਟੇਟਸ ਨੂੰ ਅਲਾਉ ਕਰ ਦਿੱਤਾ ਹੈ, ਪਰ ਉਹਦਾ ਮਤਲਬ ਇਹ ਨਹੀਂਗਾ ਕਿ ਉਹ ਪਹਿਲਾਂ ਵਾਲਾ ਫੁੱਲੀਆਂ ਬਤਾਸਿਆਂ ਵਾਂਗੂ DMB ਨੇ CDL ਨਹੀਂ ਦੇਣਾ। ਹੁਣ ਉਹ ਜਿਹੜੀ ਗਾਈਡਲਾਈਨ ਦਿੱਤੀ ਆ FMCSA ਨੇ, ਜਿਹੜਾ ਪਿਛਲੇ ਇਸ ਸਾਲ ਜਿਹੜਾ ਰੂਲ ਪਾਸ ਹੋਇਆ ਮਾਰਚ 6 ਨੂੰ, ਉਹਦੇ ਮਾਰਚ 16 ਨੂੰ, ਉਹਦੇ ਅਕੋਰਡਿੰਗਲੀ DMB ਨੇ ਜਿਹੜਾ ਆ ਇਹ ਨॉन ਡੋਮਿਸਾਈਲ CDL ਇਸ਼ੂ ਕਰਨਾ ਹੈ। ਸੋ ਜੇ ਤੁਹਾਡੇ ਕੋਲ ਤੁਹਾਡਾ ਗ੍ਰੀਨ ਕਾਰਡ ਅਪਰੂਵ ਹੋਇਆ ਆ, ਤੁਹਾਡੇ ਕੋਲ ਫਿਜ਼ੀਕਲ ਗ੍ਰੀਨ ਕਾਰਡ ਨਹੀਂ ਹੈਗਾ, ਤੁਸੀਂ ਇਸ ਕੈਟੇਗਰੀ 'ਚ ਸਟਿਲ ਨਹੀਂ ਆਉਂਦੇ। ਠੀਕ ਆ, ਜਿਹੜਾ ਆਪਣਾ ਅਸਾਈਲਮ ਕੇਸ ਹੈਗਾ, ਜਿਹੜਾ ਵਰਕ ਪਰਮਿਟ ਕੇਸ ਹੈਗਾ, ਡਾਕਾ ਕੇਸ ਹੈਗਾ, ਉਹ ਇਸ ਕੈਟੇਗਰੀ 'ਚ ਕੁਆਲੀਫਾਈ ਨਹੀਂ ਕਰਦੇ। ਸੋ ਪਲੀਜ਼ ਇਸ ਤੋਂ ਬਿਨਾਂ ਇੱਕ ਹੋਰ ਬਹੁਤ ਵੱਡੀ ਮਿਸ ਇਨਫੋਰਮੇਸ਼ਨ ਜਿਹੜੀ ਇੰਡੀਆਨਾ ਦੇ ਵਿੱਚ ਫੈਲਾਈ ਜਾ ਰਹੀ ਆ ਕਿ ਇੰਡੀਆਨਾ ਦੀ ਕੋਈ ਵੀ ਕੰਪਨੀ ਜਿਹੜੀ ਆ ਉਹ ਆਊਟ ਆਫ ਸਟੇਟ ਗ੍ਰੀਨ ਕਾਰਡ ਹੋਲਡਰ ਤੇ ਸਿਟੀਜ਼ਨ ਨੂੰ ਵੀ ਹਾਇਰ ਨਹੀਂ ਕਰ ਸਕਦੀ, ਵਿਚ ਇਜ਼ ਵੈਰੀ ਰੋਂਗ। ਇਹ ਬਿਲਕੁਲ ਗਲਤ ਹੈਗਾ। ਤੁਸੀਂ ਸਿਟੀਜ਼ਨ ਔਰ ਗ੍ਰੀਨ ਕਾਰਡ ਹੋਲਡਰ ਨੂੰ ਕੋਈ ਸਟੇਟ, ਕਿਸੇ ਸਟੇਟ ਦਾ ਡਰਾਈਵਰ ਕਿਤੇ ਵੀ ਕਰ ਸਕਦੇ ਆ ਹਾਇਰ। ਠੀਕ ਹੈ, ਜੇ ਉਹ ਆਪਣੀ ਸਟੇਟ ਚੇਂਜ ਕਰਦਾ ਤੇ ਵਿਦਿਨ 30 ਡੇਜ਼ ਉਹਨੂੰ ਆਪਣਾ ਲਾਇਸੈਂਸ ਤੇ ਐਡਰੈਸ ਤੇ ਲਾਇਸੈਂਸ ਆਪਣਾ ਉਸ ਸਟੇਟ 'ਚ ਮੂਵ ਕਰਨਾ ਚਾਹੀਦਾ। ਜੇ ਉਹ ਆਪਣੀ ਬੇਸ ਸਟੇਟ, ਜੇ ਮੰਨ ਲਓ ਕੈਲੀਫੋਰਨੀਆ ਦੇ ਵਿੱਚ ਰਹਿ ਰਿਹਾ, ਉਹਦੀ ਕੰਪਨੀ ਇੰਡੀਅਨਾਪੋਲਿਸ ਦੀ ਆ, ਇੰਡੀਆਨਾ ਦੀ ਆ, ਤੇ ਉਹ ਉਸ ਕੰਪਨੀ 'ਚ ਹਾਇਰ ਹੋਇਆ, ਪਰ ਉਹ ਰਹਿੰਦਾ ਕੈਲੀਫੋਰਨੀਆ, ਤੇ ਉਹਨੂੰ ਕੈਲੀਫੋਰਨੀਆ ਦੇ ਲਾਇਸੈਂਸ ਦੇ ਨਾਲ ਇੰਡੀਅਨਾਪੋਲਿਸ ਇੰਡੀਆਨਾ ਵਾਲੀ ਕੰਪਨੀ ਹਾਇਰ ਕਰ ਸਕਦੀ ਆ। ਇਹਦੇ ਵਿੱਚ ਰਾਜਕਰਨ ਜਿਹੜੀ ਇੱਕ ਹੋਰ ਜਿਹੜੀ ਚੀਜ਼ ਆ ਕਿ ਜੇ ਇੰਡੀਆਨਾ ਦੇ ਵਿੱਚ ਕੋਈ ਵੀ ਨॉन ਡੋਮਿਸਾਈਲ ਡਰਾਈਵਰ ਜਿਹੜਾ ਇਸ ਵੇਲੇ ਫੜਿਆ ਜਾਂਦਾ ਆ, ਉਹਨੂੰ $5,000 ਦਾ ਜੁਰਮਾਨਾ ਤੇ ਲੈਵਲ 6 ਦੀ ਫੈਲਨੀ ਚਾਰਜ ਆ। ਲੈਵਲ 6 ਫੈਲਨੀ ਚਾਰਜ ਜਿਹੜੇ ਆ ਉਹ 6 ਮਹੀਨੇ ਦੀ ਕੈਦ ਤੋਂ ਲੈ ਕੇ 5.5 ਸਾਲ ਦੀ ਕੈਦ ਹੈਗੀ ਆ। ਸੋ ਜਿਹੜੀ ਕੰਪਨੀ ਕੋਈ ਵੀ ਨॉन ਡੋਮਿਸਾਈਲ ਲਾਇਸੈਂਸ ਨੂੰ ਹਾਇਰ ਕਰਦੀ ਆ, ਉਹਦੇ ਲਈ $50,000 ਦਾ ਫਾਈਨ ਹੈਗਾ। ਜਿਹੜਾ ਇੰਡੀਆਨਾ ਦੇ ਵਿੱਚ, ਇਹ ਇੰਡੀਆਨਾ ਦੇ ਵਿੱਚ, ਇਹ ਇੰਡੀਆਨਾ ਦਾ ਆਪਣਾ ਰੂਲ ਹੈਗਾ ਆ, ਇੰਡੀਆਨਾ ਦਾ ਸਟੇਟ ਦਾ ਰੂਲ ਹੈਗਾ ਆ, ਇਹ ਫੈਡਰਲ ਦਾ ਰੂਲ ਨਹੀਂ ਹੈਗਾ। ਤੁਸੀਂ ਕਿਹਾ ਸੀਗਾ ਵੀ 9 ਸਟੇਟਸ ਨਵੀਆਂ ਸ਼ਰਤਾਂ ਦੇ ਹਿਸਾਬ ਦੇ ਨਾਲ ਨॉन ਡੋਮਿਸਾਈਲ ਲਾਇਸੈਂਸ ਜਿਹੜੀ ਇਸ਼ੂ ਕਰਨੇ ਸ਼ੁਰੂ, ਕੈਲੀਫੋਰਨੀਆ ਉਹਨਾਂ ਚੋਂ ਇੱਕ ਸੀਗੀ, ਤੁਸੀਂ ਤੀਜੀ ਦਾ ਬੋਲ ਗਏ, ਸਾਰੀਆਂ 9 ਸਟੇਟਸ। 9 ਸਟੇਟ ਹੈਗੀਆਂ ਜੀ, ਨਹੀਂ ਕੈਲੀਫੋਰਨੀਆ ਨਹੀਂ ਹੈਗੀ ਜੀ ਉਹਦੇ 'ਚ ਹੈਗੀ ਆ ਸਾਊਥ ਡਕੋਟਾ, ਨਾਰਥ ਡਕੋਟਾ, ਆਇਓਵਾ, ਟੈਕਸਸ, ਡੈਲਾਵੇਅਰ, ਯੂਟਾ, ਰੋਡ ਆਈਲੈਂਡ, ਮਿਨੀਸੋਟਾ ਤੇ ਨਿਊ ਜਰਸੀ। ਠੀਕ ਹੈ ਜੀ, ਇਹ ਸਟੇਟਸ ਹੈਗੀਆਂ, ਇੱਥੇ ਦੁਆਰਾ ਨॉन ਡੋਮਿਸਾਈਲ ਇਸ਼ੂ ਹੋ ਰਹੇ ਆ, ਪਰ ਨਵੀਆਂ ਗਾਈਡਲਾਈਨਸ ਜਿਹਦੇ 'ਚ ਕਿ ਸਾਡੇ 99% ਜਿਹੜੇ ਆ ਬੰਦੇ ਆ ਉਹ ਕੁਆਲੀਫਾਈ ਨਹੀਂ ਕਰਦੇ। ਜਿਹੜੇ ਸਰਟਨ ਵਰਕ ਵੀਜ਼ਾਸ ਆ, ਜਿੱਦਾਂ H2A ਔਰ ਸਮਥਿੰਗ ਉਦਾਂ ਦੇ ਵਾਲੇ,
ਜਾਂ H2B ਜਾਂ E2 ਉਹ ਵਾਲਿਆਂ ਨੂੰ ਹੀ ਸਿਰਫ ਅਲਾਉਡ ਆ ਬੇਸਿਕਲੀ, ਜਾਂ ਗ੍ਰੀਨ ਕਾਰਡ ਵਾਲੇ ਜਾਂ ਉਦਾਂ? ਨਹੀਂ, ਜਿਹੜੇ ਆਪਾਂ ਵੀਜ਼ਾਸ ਜਿਹੜੀ ਉਦੋਂ ਆਪਾਂ ਗੱਲ ਕੀਤੀ ਸੀ ਨਾ, ਕਿ ਜਿਹੜੇ 3 ਵੀਜ਼ਾਸ ਆ ਜੀ, H2A, H2B ਤੇ E2 ਮੈਨੂੰ ਲੱਗਦਾ ਇਹ 3 ਵੀਜ਼ਾਸ ਸੀਗੇ। ਇਹ 3 ਵੀਜ਼ਾ ਹੀ ਜਿਹੜੇ ਅਲਾਉਡ ਹੈਗੇ ਆ। ਓਕੇ, ਸੋ ਇਹ ਜਿਹੜੀ ਜਿਨ੍ਹਾਂ ਨੇ ਹੁਣ ਇਸ਼ੂ ਕਰਨੇ ਉਹ ਇਹ 3 ਵੀਜ਼ੇ ਵਾਲਿਆਂ ਨੂੰ ਹੀ ਕਰਨਗੇ, ਨਾਨ ਡੋਮਿਸਾਈਲ। ਜੀ, ਸੋ ਬਿਲਕੁਲ ਸਟ੍ਰਿਕਟ ਬਹੁਤ ਆ ਇਹਦੇ ਵਿੱਚ। ਇੰਗਲਿਸ਼ ਪ੍ਰੋਫੀਸ਼ੀਐਂਸੀ ਟੋਟਲੀ ਰਿਕੁਆਇਰਡ ਆ, ਤੇ ਕਹਿੰਦੇ ਵੀ ਸਟ੍ਰਿਕਟ ਫੈਡਰਲ ਕੰਪਲਾਇੰਸ ਪਲੱਸ ਇਮੀਗ੍ਰੇਸ਼ਨ ਵੈਰੀਫਿਕੇਸ਼ਨ, ਇਹ ਉਹਨਾਂ ਸਟੇਟਾਂ ਦੇ ਵਿੱਚ ਆ। ਇੰਡੀਆਨਾ 'ਚ ਇਹ ਹੈ ਨਹੀਂ, ਇੰਡੀਆਨਾ 'ਚ ਬਹੁਤ ਜ਼ਿਆਦਾ ਸਟ੍ਰਿਕਟ ਹੈਗੇ। ਬਿਲਕੁਲ ਜੀ, ਤੁਸੀਂ ਦੱਸ ਹੀ ਦਿੱਤਾ ਵੀ ਜੇ ਉਦਾਂ ਕਰਦੇ ਆ ਤੇ $5000 ਦਾ ਜੁਰਮਾਨਾ, ਜੇ ਕੰਪਨੀ ਹਾਇਰ ਕਰਦੀ ਆ ਉਹਨਾਂ ਨੂੰ $50000 ਦਾ ਜੁਰਮਾਨਾ, ਲੈਵਲ 6 ਫੈਲਨੀ ਤੱਕ ਦੇ ਜਿਹੜੇ ਚਾਰजेस ਆ ਉਹ ਲੱਗ ਰਹੇ। ਸੋ ਭਾਈ ਆਪਣੇ ਆਪ ਨੂੰ ਦੇਖੋ, ਹੋਰ ਕੰਮ ਕਰ ਲਓ। ਜੇ ਬੰਦ ਹੋਏ ਆ ਤੇ ਜੇ ਸਾਰਿਆਂ ਦੇ ਲਈ ਬਰਾਬਰ ਆ, ਜਦੋਂ ਖੋਲਣੇ ਆ ਸਾਰਿਆਂ ਦੇ ਲਈ ਬਰਾਬਰ ਆ, ਉਨੀ ਦੇਰ ਤੱਕ ਬੰਦਾ ਹੋਰ ਹੀਲਾ ਜਿਹੜਾ ਉਹ ਜ਼ਰੂਰ ਕੋਈ ਨਾ ਕੋਈ ਕਰਨਾ ਚਾਹੀਦਾ ਹੈਗਾ ਜੀ। ਆਪਾਂ ਨੂੰ ਇੱਕ ਆਪਣੇ ਜਿਹੜੇ ਮੇਰੇ ਖਿਆਲ YouTube ਤੇ ਮੈਸੇਜ ਆ ਰਿਹਾ ਹੈਗਾ, ਸੁਪਰ ਈਗੋ ਟਰੱਕ ਸਟਿਲ ਔਨ ਦਾ ਰੋਡ। ਭਾਜੀ ਜਦੋਂ ਰਾਵਣ ਦੇ ਤੀਰ ਲੱਗਦਾ ਉਹਨੂੰ ਥੋੜਾ ਚਿਰ ਲੱਗਦਾ ਡਿੱਗਣ ਨੂੰ, ਸੋ ਟਾਈਮ ਲੱਗਣਾ ਹੈ। ਹਾਂਜੀ ਜੀ, ਤੇ ਆਪਣੇ ਜਿਹੜੇ ਕਾਲਰਸ ਆ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਰੋਤਿਓ, ਤੁਹਾਡਾ ਵੀ ਕੋਈ ਕਾਲ ਆ, ਤੁਸੀਂ ਕੁਝ ਪੁੱਛਣਾ ਚਾਹੁੰਦੇ ਆ ਜਾਂ ਕੋਈ ਡਿਸਕਸ ਕਰਨਾ ਚਾਹੁੰਦੇ ਆ ਟਰੱਕਿੰਗ ਦੇ ਨਾਲ ਸੰਬੰਧਿਤ ਕੋਈ ਵੀ